ਤੁਸੀਂ ਸਾਡੇ ਹਿਰਦੇ ਤੋਂ ਪੁੱਛ ਕੇ ਦੇਖੋ ਵੀਰੇ, ਤੁਸੀਂ ਅਹਿਸਾਸ ਪੁੱਛਿਆ ਜਿਹੜੇ ਝੋਨੇ ਤੋਂ ਪਹਿਲਾਂ ਗੱਲ ਕੀਤੀ, ਜਿਹੜੇ ਝੋਨੇ ਨਾਲ ਸਾਰੇ ਸਾਡੇ ਕਾਰਜ ਚੱਲਦੇ ਨੇ। ਦੇਖੋ ਜੀ ਅੱਜ ਇਨਸਾਨ ਦੇ ਕੋਲੇ ਗੱਡੀ ਆ ਤਾਂ ਝੋਨੇ ਤੋਂ ਆਉਂਦੀ ਹੈ, ਕਿਸਾਨ ਦੇ ਕੋਲੇ। ਜੇਕਰ ਆਪਾਂ ਗੱਲ ਕਰਦੇ ਹਾਂ ਕਿਸੇ ਨੇ ਦਵਾਈ ਲੈਣੀ, ਅਗਲਾ ਕਹਿੰਦਾ ਮੈਂ ਝੋਨਾ ਵੇਚੂੰਗਾ, ਆਪਣਾ ਇਲਾਜ ਕਰਾਊਂਗਾ। ਜੇ ਕਿਸੇ ਨੇ ਧੀ ਦਾ ਵਿਆਹ ਕਰਨਾ ਤਾਂ ਅਗਲਾ ਕਹਿੰਦਾ ਝੋਨਾ ਵੇਚਾਂਗੇ, ਧੀ ਦਾ ਵਿਆਹ ਕਰਾਂਗੇ। ਜਦੋਂ ਉਸੇ ਝੋਨੇ ਦੇ ਉੱਪਰ ਪਾਲ ਸਿੰਘ ਵਰਗੇ ਜਾਂ ਕਿਸੇ ਹੋਰ ਇਨਸਾਨਾਂ ਨੂੰ ਜਿਹੜੀਆਂ ਇਹ ਕਿਸ਼ਤੀਆਂ ਚਲਾਉਣੀਆਂ ਪਈਆਂ, ਅਹਿਸਾਸ ਤੁਹਾਨੂੰ ਦੱਸ ਨਹੀਂ ਸਕਦੇ। ਬੜਾ ਜਿਹੜਾ ਦੁਖੀ ਹਿਰਦੇ ਦੇ ਨਾਲ ਇਹ ਕਿਸ਼ਤੀਆਂ ਤਾਂ ਦਰਿਆਵਾਂ ਲਈ ਬਣੀਆਂ ਸੀ, ਕਿਤੇ ਹੋਰ ਜਾਣ ਲਈ ਬਣੀਆਂ ਸੀ। ਇਹ ਸਾਡੇ ਝੋਨੇ ਤੇ ਚੱਲਣ ਲਈ ਨਹੀਂ ਬਣੀਆਂ ਸੀ। ਗੁਰੂ ਮਹਾਰਾਜ ਦੇ ਚਰਨਾਂ 'ਚ ਦੇਖੋ ਹੁਣ ਵੀ ਮੀਂਹ ਪੈ ਰਿਹਾ, ਪਤਾ ਨਹੀਂ ਰੱਬ ਜਾਣੇ ਪੰਜਾਬ ਨਾਲ ਕੀ ਬਹਿ ਰਹੇ, ਕਹਿ ਸਕਦੇ ਹਾਂ ਵੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਆ, ਸੱਚੇ ਪਾਤਸ਼ਾਹ ਵਾਹਿਗੁਰੂ ਤੁਸੀਂ ਸਾਨੂੰ ਬਹੁਤ ਮੁਸ਼ਕਲਾਂ ਦੇ ਵਿੱਚੋਂ ਕੱਢਿਆ, ਤੁਸੀਂ ਇਸ ਮੁਸ਼ਕਲ ਦੇ ਵਿੱਚੋਂ ਵੀ ਸਾਨੂੰ ਪੰਜਾਬ ਨੂੰ ਕੱਢੋ, ਜਿਹੜੀ ਇਹ ਬਰਬਾਦੀ ਹੈ ਇਹ ਖਤਮ ਹੋ ਜਾਵੇ ਜੀ। ਇਹ ਬਰਬਾਦੀ ਨਾ ਹੋਵੇ ਪੰਜਾਬ ਦੀ, ਪੰਜਾਬ ਚੜ੍ਹਦੀ ਕਲਾ ਦੇ ਵਿੱਚ ਆਪਣੀ ਜ਼ਿੰਦਗੀ ਜੀਵੇ, ਮਜ਼ਦੂਰ ਖੇਤਾਂ ਦੇ ਵਿੱਚ ਖੇਤੀ ਕਰਨ ਆਵੇ, ਕਿਸਾਨ ਆਪਣੀ ਕਣਕ ਬੀਜੇ ਔਰ ਆਪਣੀ ਜ਼ਿੰਦਗੀ ਦਾ ਆਨੰਦ ਮਾਣੇ। ਵੀਰੇ ਆਹ ਦੁਖੀ ਹਿਰਦੇ ਅਸੀਂ ਤੁਹਾਨੂੰ ਅਹਿਸਾਸ ਦੱਸ ਨਹੀਂ ਸਕਦੇ ਵੀ ਸਾਡੀ ਲਾਈਫ ਕਿੱਦਾਂ ਦੀ ਅੱਜ, ਜਿਹੜੀ ਅਸੀਂ ਉਰੇ ਜਿਹੜੇ ਸਮਾਂ ਬਿਤਾਇਆ। ਮੈਂ ਕਹਿੰਦਾ ਅਸੀਂ ਬਦਨਸੀਬ ਹਾਂ ਜਿਹੜਾ ਅਸੀਂ ਆਹ ਸਮਾਂ ਦੇਖ ਲਿਆ। ਕਿਸੇ ਬੱਚੇ ਨੇ ਨਹੀਂ ਆਹ ਸਮਾਂ ਦੇਖਿਆ ਹੋਣਾ, ਕਿਸੇ ਪੀੜ੍ਹੀ ਨੇ ਨਹੀਂ ਦੇਖਿਆ ਜਿਹੜਾ ਅਸੀਂ ਦੇਖ ਲਿਆ। 19 ਚ ਅਸੀਂ ਤੁਸੀਂ ਬਦਨਸੀਬ